ਕੱਲ ਜੀ ਇੱਕ ਮੇਜਰ ਡਿਸੀਜਨ ਸੁਪਰੀਮ ਕੋਰਟ ਵੱਲੋਂ 50 ਸਾਲਾਂ ਬਾਅਦ ਆਪਾਂ ਕਹਿ ਸਕਦੇ ਹਾਂ ਰੋ ਵਰਸਸ ਵੇਡ ਓਵਰਟਰਨ ਕਰ ਦਿੱਤਾ ਗਿਆ ਤੇ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਨਾ। ਤੇ ਪਹਿਲਾਂ ਇੱਕ ਮੈਂ ਖਬਰ ਜ਼ਰੂਰ ਸਾਂਝੀ ਕਰਦਾ। ਇਸ ਵੀਕਐਂਡ ਦੇ ਦੌਰਾਨ ਪੂਰੇ USA ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਆ ਤੇ ਜੇ ਆਪਣੇ ਸਰੋਤੇ ਜਿੰਨੇ ਵੀ ਆ ਸੁਣ ਰਹੇ ਆ ਕਿਤੇ ਵਿਜ਼ਿਟ ਕਰਨ ਜਾ ਰਹੇ ਹੈਗੇ ਆ ਵੱਡੇ ਸ਼ਹਿਰਾਂ ਦੇ ਵਿੱਚ, ਥੋੜਾ ਧਿਆਨ ਨਾਲ ਚੈੱਕ ਕਰਕੇ ਜਾਇਓ ਕਿਉਂਕਿ ਅੱਜ ਸਵੇਰੇ ਐਰੀਜ਼ੋਨਾ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਸੀ ਤੇ ਉੱਥੇ ਉਹਨਾਂ ਨੇ ਟੀਅਰ ਗੈਸ ਵੀ ਯੂਜ਼ ਕੀਤੀ ਹੈਗੀ ਆ। ਇਹ ਆਪਾਂ ਸੂਚਨਾ ਜਾਰੀ ਕਰਨੀ ਸੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਹੈਗੇ ਕਿਉਂਕਿ ਲਗਭਗ ਹਰ ਵੱਡੇ ਸ਼ਹਿਰ 'ਚ ਪ੍ਰੋਟੈਸਟ ਹੋ ਰਹੇ ਹੈਗੇ ਆ। ਸੋ ਅੱਜ ਆਪਾਂ ਇਹਦੇ ਤੇ ਚੱਲੀਏ, ਡੌਬਸ ਵਰਸਸ ਜੈਕਸਨ ਵੂਮੈਨਸ ਹੈਲਥ ਆਰਗੇਨਾਈਜੇਸ਼ਨ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਕਾਫੀ ਵੱਡਾ ਜਿਹੜਾ ਕੇਸ ਆ ਤੇ ਜਿਹੜਾ ਵੀ ਜੀ ਬੰਦਾ ਜਦੋਂ ਲਾਅ ਸਕੂਲ ਜਾਂਦਾ, ਕੋਈ ਵੀ ਵਕੀਲ ਜਿਹੜਾ ਬਣਨਾ ਚਾਹੁੰਦਾ, ਜਿੱਦਾਂ ਕਹਿ ਲਓ ਕਿ ਸਭ ਤੋਂ ਜਿਹੜਾ ਮੇਨ ਕਨਸਟੀਟਿਊਸ਼ਨ ਲਾਅ US ਦਾ ਜਾਂ ਕਿਸੇ ਵੀ ਕੰਟਰੀ ਦਾ ਸਭ ਤੋਂ ਉੱਤੇ ਜਿਹੜਾ ਕਾਨੂੰਨ ਹੁੰਦਾ ਉਹ ਕਨਸਟੀਟਿਊਸ਼ਨ ਦਾ ਹੁੰਦਾ। ਤੇ ਇਹ ਜਿਹੜੇ ਕੇਸਿਸ ਸੀਗੇ ਇਹ ਕਾਫੀ ਇੰਪੋਰਟੈਂਟ ਜਿਹੜੇ ਸੀਗੇ ਜਦੋਂ ਤੋਂ, ਮਤਲਬ ਪਿਛਲੇ 40-50 ਸਾਲਾਂ ਤੋਂ ਇਹ ਚੀਜ਼ਾਂ ਦਾ ਰੌਲਾ, ਕਦੀ ਡਿਸੀਜਨ ਕੇਸ ਪਾਸੇ ਚੱਲ ਜਾਂਦਾ, ਕਦੀ ਕੇਸ ਪਾਸੇ ਚੱਲ ਜਾਂਦਾ। ਤੇ ਉਸੇ ਬਾਰੇ ਇਹ ਜਿਹੜਾ ਕੇਸ ਹੈਗਾ, ਇਸ ਕੇਸ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਫੈਸਲਾ ਦਿੱਤਾ ਕਿ ਜਿਹੜਾ US ਦਾ ਕਨਸਟੀਟਿਊਸ਼ਨ ਹੈਗਾ ਉਹ ਤੁਹਾਨੂੰ ਕੋਈ ਰਾਈਟ ਨਹੀਂ ਕਨਫਰ ਕਰਦਾ ਅਬੋਰਸ਼ਨ ਦੇ ਲਈ। ਤੁਸੀਂ ਅਬੋਰਸ਼ਨ ਇਹ ਨਹੀਂ ਕਹਿ ਸਕਦੇ ਕਿ ਇੱਕ ਫੰਡਾਮੈਂਟਲ ਰਾਈਟ ਆ। ਤੇ ਦੋ US ਦੇ ਕਾਫੀ ਇਤਿਹਾਸਿਕ ਡਿਸੀਜਨ ਸੀਗੇ, ਇੱਕ ਰੋ ਵਰਸਸ ਵੇਡ ਕਾਫੀ ਇੰਪੋਰਟੈਂਟ ਕੇਸ ਸੀਗਾ, ਤੇ ਇੱਕ ਪਲੈਨਡ ਪੇਰੈਂਟਹੁੱਡ ਆਫ ਸਦਰਨ ਪੈਂਸਿਲਵੇਨੀਆ ਵਰਸਸ ਕੇਸੀ। ਇਹ ਦੋ ਜਿਹੜੇ ਸੀਗੇ ਕਾਫੀ ਇੰਪੋਰਟੈਂਟ ਲਾਅ ਸੀਗੇ। ਜਿੱਦਾਂ ਕਿ ਮੈਂ ਦੱਸਿਆ, ਜਦੋਂ ਤੁਸੀਂ ਲਾਅ ਸਕੂਲ ਦੇ ਵਿੱਚ ਜਾਂਦੇ ਹੋ, ਪ੍ਰੋਫੈਸਰ ਵਗੈਰਾ ਤੁਹਾਨੂੰ ਸਾਰੇ ਹੀ ਕਾਨੂੰਨ ਜਿਹੜੇ ਪੜ੍ਹਾਉਂਦੇ ਕਿ ਕਿੱਦਾਂ ਸੰਵਿਧਾਨ ਸਾਡਾ ਕਿੱਦਾਂ ਜਿਹੜਾ ਚੱਲਦਾ ਵਾ, ਕਿੱਦਾਂ US ਨੇ ਬਾਕੀ ਕੰਟਰੀਆਂ ਨਾਲੋਂ ਅਲੱਗ ਹੋ ਕੇ ਵੂਮਨ ਰਾਈਟ ਲਈ ਇੱਕ ਪਲੇਟਫਾਰਮ ਸੈੱਟ ਕੀਤਾ ਸੀਗਾ, ਜਿਹਦੇ ਕਰਕੇ ਦੇਸ਼ ਨੇ ਪ੍ਰੋਗਰੈਸ ਵੀ ਬੜੀ ਕੀਤੀ ਸਪੈਸ਼ਲੀ ਵੂਮਨ ਰਾਈਟਸ ਦੇ ਰਿਲੇਟਡ। ਤੇ ਹੁਣ 2022 ਦੇ ਵਿੱਚ ਆ ਕੇ ਡੌਬਸ ਵਰਸਸ ਜੈਕਸਨ ਵੂਮਨਸ ਹੈਲਥ ਆਰਗੇਨਾਈਜੇਸ਼ਨ, ਇਹ ਕੇਸ ਨੇ ਜਿਹੜਾ ਸੀਗਾ, ਇਹ ਦੋਨੋਂ ਜਿਹੜੇ ਪੁਰਾਣੇ ਇਤਿਹਾਸਿਕ ਡਿਸੀਜਨ ਸੀਗੇ ਇਹਨਾਂ ਨੂੰ ਰੱਦ ਕਰਤਾ। ਤੇ ਤਾਂ ਕਰਕੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਪ੍ਰੋਟੈਸਟ ਵਗੈਰਾ ਕਾਫੀ ਹੋ ਰਹੇ ਆ, ਕਿਉਂਕਿ ਉਹਨਾਂ ਨੇ ਪੋਲ ਲਈ ਸੀ ਕਿ ਜਿਹੜੇ ਮੈਜੋਰਟੀ ਆਫ ਅਮਰੀਕਨ ਲੋਕੀ ਜਿਹੜੇ ਹੈਗੇ ਆ ਉਹ ਅਬੋਰਸ਼ਨ ਦੇ ਹੁਣ ਫੇਵਰ ਦੇ ਵਿੱਚ ਸੀਗੇ, ਤੇ ਪਬਲਿਕ ਓਪੀਨੀਅਨ ਵੀ ਜਿਹੜੇ ਇਹਨਾਂ ਦੇ ਪੋਲ ਸੀਗੇ। ਤੇ ਪਰ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਹੁਣ ਉਹ ਕੰਜ਼ਰਵੇਟਿਵ ਆ, ਤੇ 6-3 ਦੀ ਮੈਜੋਰਟੀ ਦੇ ਨਾਲ ਉਹਨਾਂ ਨੇ ਜਿਹੜਾ ਇਹ ਦੋਨੋਂ ਕੇਸ ਜਿਹੜੇ ਸੀਗੇ ਓਵਰਟਰਨ ਕਰਤੇ। ਤੇ ਸਿਰਫ 3 ਜਿਹੜੇ ਜੱਜ ਸੀਗੇ, ਜਸਟਿਸ ਬ੍ਰਾਇਰ, ਸੋਟੋਮੇਅਰ ਤੇ ਕਾਗਨ, ਇਹਨਾਂ ਨੇ ਡਿਸੈਂਡਿੰਗ ਓਪੀਨੀਅਨ ਆਪਣੇ ਦਿੱਤੇ ਆ। ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੁਹਾਨੂੰ ਪ੍ਰੋਟੈਸਟ ਦਿਖੂਗੇ, ਕਾਫੀ ਤੁਹਾਨੂੰ ਲਾਅ ਦਿਖੂਗੇ। ਹਰੇਕ ਸਟੇਟਸ ਨੇ ਆਪਣੇ ਆਪਣੇ ਲਾਅ ਜਿਹੜੇ ਪਾਸ ਕਰਨੇ ਆ। ਤੇ ਬੇਸਿਕਲੀ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਫੈਡਰਲ ਗਵਰਨਮੈਂਟ ਨੂੰ ਅਬੋਰਸ਼ਨ ਰੈਗੂਲੇਟ ਕਰਨ ਦਾ ਕੋਈ ਹੱਕ ਨਹੀਂ ਹੈਗਾ ਕਨਸਟੀਟਿਊਸ਼ਨ ਦੇ ਥੱਲੇ। ਇਹ ਜਿਹੜੇ ਮੈਟਰ ਹੈਗੇ ਆ ਇਹ ਸਟੇਟਸ ਆਪਣੇ ਹਿਸਾਬ ਨਾਲ ਜਿਹੜੀਆਂ ਡਿਸਾਈਡ ਕਰੂਗੀਆਂ। ਜੀ ਪ੍ਰੈਜ਼ੀਡੈਂਟ, ਤੁਸੀਂ ਦੇਖੋ ਵੀ ਸੁਪਰੀਮ ਕੋਰਟ ਕੋ ਕਿੰਨੀ ਪਾਵਰ ਆ, ਚਾਹੇ ਪ੍ਰੈਜ਼ੀਡੈਂਟ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ। ਦੂਸਰਾ ਇਹ ਆ ਵੀ ਸਟੇਟਸ ਦੇ ਕੋਲ ਪਾਵਰ ਆ, ਹੁਣ ਸਟੇਟਸ ਡਿਸਾਈਡ ਕਰ ਸਕਦੀਆਂ, ਰਾਈਟ। ਸੋ ਇਹ ਕੁਝ ਆਪਾਂ ਇੰਡੀਆ 'ਚ ਕਹਿੰਦੇ ਹੁੰਦੇ ਆ ਵੀ ਦੇਖੋ ਸਟੇਟਸ ਦੇ ਕੋਲ ਵੱਧ ਅਧਿਕਾਰ ਹੋਣੇ ਚਾਹੀਦੇ ਆ। ਸੋ ਹੁਣ ਜੋ ਸਟੇਟਸ ਹੈਗੀਆਂ ਜਿੱਥੇ ਡੈਮੋਕ੍ਰੇਟਸ ਮੈਜੋਰਟੀ 'ਚ ਆ ਜਾਂ ਗਵਰਨਰਸ ਆ, ਉੱਥੇ ਇਹ ਉਹ ਲਾਗੂ ਨਹੀਂ ਕਰਨਗੇ ਉਸ ਨੂੰ, ਰਾਈਟ। ਜੀ ਜੀ ਬਿਲਕੁਲ।